ਇਹ 4 ਬੰਦੇ ਗਏ ਸਿਰਫ ਪੁਲਿਸ ਦੇ ਫੌਜੀ ਤੇ ਇੱਕ ਉਹਨਾਂ ਕੋਲ ਗਨ ਸੀ ਉਹ ਛੋਟੀ ਜੀਪ 4 ਬੰਦੇ ਜਿਹਦੇ 'ਚ ਬਹਿੰਦੇ ਉਹ ਜਿਹਦੀ ਛੱਤ ਨਹੀਂ ਹੁੰਦੀ ਹੈ ਉਹਦੇ ਉੱਤੇ 4 ਫੌਜੀ ਗਏ ਉਹਨਾਂ ਜਨਾਬ ਵਾਲਾ ਰੌਲਾ ਪਾਤਾ ਜੋ ਮੁਸਲमान है भागो भागो ये तुम्हें मुसलमान जो है भागो ये इलाका ਜਿਹੜਾ ਤੁਹਾਡਾ ਛੁੱਟ ਗਿਆ ਤੇ ਤੁਹਾਡਾ ਮੁਸਲਮਾਨਾਂ ਦਾ ਜਿਹੜਾ ਇਲਾਕਾ ਹੈ ਪਾਕਿਸਤਾਨ ਬਣ ਗਿਆ ਪਾਕਿस्तान चलो। अच्छा मरे पिंड ही मरे ਤੁਹਾਡੇ ਕਿੰਨੇ ਜੀ ਫੌਤ ਹੋਏ ਵਾਵਾ ਜੀ ਮਰ ਗਏ 15-16 ਜੀ ਉੱਥੇ ਮਾਰ ਕੇ ਬਰਛੀਆਂ ਦਰਿਆ ਸੁੱਟ ਆਉਂਦੇ ਪਿਓ ਨੂੰ ਮਾਰਦੇ ਤੇ ਪੁੱਤ ਨੂੰ ਚੁਕਾਉਂਦੇ ਸੁੱਟ ਦਰਿਆ ਤੇ ਮਗਰੋਂ ਨੂੰ ਵੀ ਮਾਰ ਕੇ ਸੁੱਟ ਦੇਣਾ। ਅੱਛਾ ਹਾਂ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕਿਹੜੇ ਕਿਹੜੇ ਜੀ ਮਰੇ ਸਨ? ਉਹਦਾ ਨਾਂ ਹੀ ਰਾਂਝਾ। ਅੱਛਾ ਤੇ ਰਾਂਝੇ ਦੇ ਪੁੱਤਰ ਨੂੰ ਵੀ ਮਾਰਿਆ ਉੱਥੇ ਜਾ ਕੇ ਮਲੰਗੀ ਨੂੰ ਮਾਰਿਆ ਅੱਛਾ ਮੰਦੇ ਨੂੰ ਮਾਰਿਆ ਬੜੇ ਜੀ ਮਾਰੇ ਤਕਰੀਬਨ ਭੁੱਲ ਵੀ ਗਏ ਉਸ ਕਿਸੇ ਪਿੰਡ ਵਾਲਿਆਂ ਹਮਲਾ ਕਰਦੇ ਰਹੇ ਸਾਨੂੰ ਮਾਰਨ ਵਾਸਤੇ ਆਉਂਦੇ ਰਹੇ ਬਰਛੇ ਲਾਏ ਹੁੰਦੇ ਅਸਾਂ ਵੀ ਬੱਕਰੀਆਂ ਬੁੱਕਰੀਆਂ ਰੱਖੀਆਂ ਹੁੰਦੀਆਂ ਤੇ ਉਹ ਜਿਹੜੇ ਛੱਡ ਸੀ ਨਾ ਬੱਕਰੀਆਂ ਨੂੰ ਉਹ ਡੁੰਗ ਲਾ ਕੇ ਪਾਉਣ ਵਾਲੇ ਹਾਂਜੀ ਉਹਨਾਂ ਨੂੰ ਅਸਾਂ ਵੀ ਬਰਛੀਆਂ ਲਵਾ ਲਈਆਂ ਸੀ। ਅੱਛਾ ਤੇ ਫਿਰ ਆਮੋ ਸਾਹਮਣੇ ਮੁਕਾਬਲੇ ਹੁੰਦੇ ਰਹੇ ਉਹ ਦੂਰੋਂ ਇੱਕ ਦੂਜੇ ਨੂੰ ਇਵੇਂ ਨਿਸ਼ਾਨਦੇਹੀ ਕਰਨੀ ਤੇ ਜਾਨ ਤੇ ਹਰ ਬੰਦੇ ਨੂੰ ਪਿਆਰੀ ਹੁੰਦੀ ਹੈ ਨਾ। ਅੱਛਾ ਉਹ ਫਿਰ ਮਿਲਟਰੀ ਆ ਗਈ ਮਿਲਟਰੀ ਨੇ ਸਾਨੂੰ ਆਖਿਆ ਵੀ ਜੋ ਮੁਸਲਮਾਨ ਹੈ ਇਕੱਠੇ ਹੋ ਕੇ ਸਾਰੇ ਇੱਥੇ ਆ ਜਾਓ ਜਮ੍ਹਾਂ ਹੋ ਜਾਓ। ਉਹ ਹਸਪਤਾਲ ਦੇ ਲਾਗੇ ਜਾ ਕੇ ਤੇ ਸਾਰੇ ਮੁਸਲਮਾਨ ਇਕੱਠੇ ਹੋ ਗਏ। ਸਨ 39 ਦੇ ਵਿੱਚ ਤਹਿਰੀਕ ਚੱਲੀ ਤੇ 40 ਦੇ ਵਿੱਚ ਇਹ ਅਮਲ ਸ਼ੁਰੂ ਹੋਇਆ। ਅੱਛਾ 40 ਤੋਂ ਬਾਅਦ ਫਿਰ 7-8 ਸਾਲ ਜਿਹੜਾ ਨਾ ਉਹ ਫਾਇਦਾ ਫਿਰ ਉਠਾ ਗਏ 47 ਦੇ ਵਿੱਚ ਜਾ ਕੇ ਮਤਲਬ ਉਧਰ ਉਧਰ ਹਿੱਸੇ ਬਣੇ। ਕਹਿਲ ਸਿੰਘ ਉਹਨੂੰ ਸੂਰਮਾ ਦੇ। ਅੱਛਾ ਤੇ ਉਹਦਾ ਕੰਮ ਇਹ ਸੀ ਜੇ ਕੋਈ ਬੀਬੀ ਭੈਣਾਂ ਜਾਂ ਧੀ ਤੂੰ ਕੋਈ ਰੋਟੀਆਂ ਲੈ ਕੇ ਲਾਗੀ ਜਾ ਰਹੀ ਤੇ ਉਹਨੂੰ ਆਖਣਾ ਇੱਥੇ ਰੱਖ ਦੇ ਥੱਲੇ ਰੱਖ ਦੇ ਤੇ ਪਰਾਂ ਹੋ ਕੇ ਬਹਿ ਜਾ ਉੱਥੇ। ਉਹ 3-4 ਜਣਿਆਂ ਦਾ ਜੁੱਟ ਸੀ। ਅੱਛਾ ਭੁੱਖ ਲੱਗੀ ਨਹੀਂ ਵੇਲਿਆਂ ਦੇ ਵਿੱਚ ਫਿਰ ਰਾਤ ਰਹਿਣਾ ਤੇ ਉਹ ਵਜ੍ਹਾ ਇਹ ਆ ਵੀ ਉਹਨਾਂ ਰੋਟੀ ਰਾਟੀ ਖਾ ਕੇ ਲੱਸੀ ਪੀ ਕੇ ਡਕਾਰ ਮਾਰਨਾ। ਅੱਛਾ ਜਿਹੜਾ ਮਾਲ ਹੋਣਾ ਜੇਬਾਂ ਚੋਂ ਕੱਢ ਕੇ ਛਾਬੀ 'ਚ ਰੱਖ ਕੇ ਪੌਣਾ ਦੇ ਕੇ ਉਹਨੂੰ ਆਖਣਾ ਲੈ ਧੀਏ ਭੈਣੇ ਘਰ ਜਾ ਕੇ ਆਖੀ ਚਾਚਾ ਟਹਿਲ ਸਿੰਘ ਮਿਲ ਪਿਆ ਇਹਦੇ ਉਹਨਾਂ ਰੋਟੀ ਨਾ ਖਾ ਲਈ। ਵਾਹ ਜੀ ਵਾਹ ਕਮਾਲ ਦੇ। अस्सलाम वालेकुम जी सत श्री अकाल आदाब दोस्तों सब का पंजाब की टीम इस टाइम पिंड झबरा ਦੇ ਵਿੱਚ ਬੈਠੇ ਆ। ਸਾਡੇ ਸਾਹਮਣੇ बड़े मशहूर इस पिंड के बजुर्ग बैठे ने बाबा जी सुलेमान मनियारी वाला इन्हों के नाँ तो मशहूर ने इस पिंड के ਵਿੱਚ ਤੇ ਜਦੋਂ 47 ਦੀ ਵੰਡ ਹੋਈ ਸੀ ਇਹਨਾਂ ਦੀ 14 ਸਾਲ ਉਮਰ ਸੀ ਤੇ ਇਹਨਾਂ ਕੋਲੋਂ 47 ਦੀ ਉਹ ਕਹਾਣੀ ਪੁੱਛਦੇ ਆ ਕਿ ਇਹ ਲੋਕ ਕਿਸ ਤਰ੍ਹਾਂ ਉੱਠ ਕੇ ਪਾਕਿਸਤਾਨ ਤੱਕ ਆਏ ਇਹਨਾਂ ਨੇ ਕੀ ਮੁਸ਼ਕਲਾਤਾਂ ਵੇਖੀਆਂ। आओ मिलते हैं तो गलबात साझी करते हैं। अस्सलाम वालेकुम। वालेकुम सलाम। की हाल चाल है? ठीक ठाक है। पूरा नाम दस दिओ अपना। मेरा नाम मोहम्मद सुलेमान है। मोहम्मद सुलेमान। तुहाडे वालिद साहब दा? उन्हां दा नाम मोहम्मद बूटा है। मोहम्मद बूटा ते दादे दा? दादे दा नाम निजामुद्दीन। निजामुद्दीन। केड़ी बरादरी अपनी? सेठ बरादरी। सेठ कमियार। सही हो गया। उदों दे प्रजापत भी जांदे सी कमियार भी जांदे सी हुण इत्थे ही सेठ। अच्छा इत्थे हुण सेठ हो गए हो। सही हो गया। अच्छा रहमानी भी कहते हैं ਤੁਹਾਨੂੰ कमियार भी कहते हैं ਤੇ ਹੁਣ ਤੁਸੀਂ ਸੇਠ ਹੋ। ਆਹ ਸੇਠ ਆ। ਤੇ ਪ੍ਰਜਾਪਤ ਉਹ ਕਦੀ ਹੁੰਦੇ ਸੀ। ਉਹ ਤੁਹਾਨੂੰ ਕੌਣ ਕਹਿੰਦਾ ਸੀ ਜ਼ਿਆਦਾ? ਉਹ ਬਹੁਤੇ ਸਿੱਖ ਬਾਦਸ਼ਾਹ ਕਹਿੰਦੇ ਸਨ। ਹਾਂ ਅੱਛਾ ਪਿੱਛੇ ਆਪਣਾ ਕਿਹੜਾ ਪਿੰਡ ਹੁੰਦਾ ਸੀ? ਸਾਡਾ ਪਿੰਡ ਸਭਰਾਵਾਂ ਸੀ। ਸਭਰਾਵਾਂ। ਸਭਰਾਵਾਂ ਹਾਂ ਸਹੀ ਹੋ ਗਿਆ। ਪੱਟੀ ਦੇ ਲਾਗੇ ਜ਼ਿਲ੍ਹਾ ਅੰਮ੍ਰਿਤਸਰ ਸੀ ਕੁਝ ਲਾਹੌਰ ਦਾ ਇਲਾਕਾ ਵੀ ਲੱਗਦਾ ਸਾਨੂੰ। ਕਸੂਰੋਂ 12 ਮੀਲ ਪਰੇ ਸਭਰਾਵਾਂ ਸਾਡਾ ਪਿੰਡ ਦਰਿਆ ਬਿਆਸਾ ਦੇ ਉੱਤੇ। ਅੱਛਾ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ? ਹਰੀਗਿਆਂ ਦਾ ਪੱਤਨ ਲੱਗਦਾ ਇਹ ਉਹ ਪੱਤਨ ਤੋਂ ਕਿਸ਼ਤੀ ਦੇ ਵਿੱਚ ਪਾਰ ਲੰਘਦੇ ਬੇੜੀ ਤੇ। ਹੋਰ ਨਾਲ ਕਿਹੜੇ ਪਿੰਡ ਲੱਗਦੇ ਸੀ? ਹੋਰ ਬੂਹ ਹੈਗਾ ਸੀ। ਘਰਿਆਲਾ ਹੈਗਾ ਸੀ। ਅੱਛਾ ਤੇ ਬਾਬਾ ਪਿੰਡ ਸਨ ਉਦੋਂ ਯਾਨੀ ਕਿ ਇਸ ਮਾਹੌਲ ਦੇ ਲੋਕ नहीं सन के पिंड का नाम याद रखना या फलाना पिंड या फलाना पिंड। अच्छा आपो अपने कारोबारां ते लगे रहिंदे। अपना की कारोबार हुंदा सी उदों? उधर साडा जिहड़ा कारोबार सी ना व्यापार दा हैगा सी। अच्छा खोतियां बच्चियां दा? खोते नहीं खच्चरां 2 रखियां 2 मझां रखियां दाना पक्का खरीदना कपाह खरीदनी। अच्छा ते ओ लागे पिंड साडे पट्टी शहर हुंदा सी। अच्छा उत्थे ले जांदे ने कसूर भी लिआउंदे रहे उधरों। वाह जी उदों इक्को हाल सी सारा। सही हो गया। साढ़े पिंड बड़ा पिंड सी अपना 12 पत्तियां ही इस पिंड दियां 4 पत्तियां झबरां दियां ते वेख लै इहदे मगाल वो बड़ा बड़ा पिंड ते वो 12 पत्तियां 4 पत्तियां। केड़ी बरादरी उत्थे ज्यादा रहंदी सी? उत्थे बहुत ही सखवाल सिख ही रहिंदे सन। अच्छा मुसलमान भी बहुत सी। मुसलमानां दी आबादी भी बहुत ज्यादा सी। टेल जेड़ा सी ज्यादा सिखां दा टेल सी यानी कि वो मालक मूलक होई। अच्छा ओही सन। हां
ਕੋਈ ਸਭ ਨੂੰ ਭਾਰਾ ਜ਼ਮੀਨ ਭਾਂਡੇ ਵਾਲਾ ਕਿਹੜਾ ਸਿੱਖ ਸੀ ਉੱਥੇ? ਟਹਿਲ ਸਿੰਘ ਸੀ ਇੱਕ, ਉਹ ਹੈ ਆਪਣਾ ਬਦਮਾਸ਼ ਕਦਾ ਹੋਇਆ ਬੰਦਾ, ਸਹੀ ਸੀ ਉਹ। ਅੱਛਾ। ਤੇ ਉਹ ਆਪਣੀ ਦੁਸ਼ਮਣੀ ਦੇ ਵਿੱਚ ਹੀ ਭੱਜਾ ਭੁੱਜਾ ਫਿਰਦਾ ਰਿਹਾ, ਅੱਛਾ। ਦੁਸ਼ਮਣਾਂ ਦੀ ਮਾਰਦਾ ਮੁਰਦਾ ਰਿਹਾ। ਉਹਨੇ ਸਾਡੇ ਨਾਲ ਦੀ ਦਰਿਆ ਵਗਦਾ ਸੀ, ਅੱਛਾ। ਤੇ ਉਹ ਦਰਿਆ ਦੇ ਆਉਂਦੇ ਹੁੰਦੇ ਸੀ ਅੰਗਰੇਜ਼ ਸ਼ਿਕਾਰ ਖੇਡਣ ਅੱਠੀ ਦਿਨੀ। ਤੇ ਉਹ ਐ ਭੋਲਾ ਜਿਹਾ ਬਣ ਕੇ ਨਾ ਇੱਕ ਅੰਗਰੇਜ਼ ਦੇ ਨੇੜੇ ਹੋਇਆ। ਅੱਛਾ। ਉਹਦੇ ਕੋਲੋਂ ਉਹਨੇ ਇੱਕ ਨਾਲੀ ਵਾਲੀ ਬੰਦੂਕ ਹੀ ਹੋਕਾ ਮਾਰੀ, ਖੋਲੀ। ਅੱਛਾ। ਖੋ ਕੇ ਤੇ ਉਹਨੂੰ ਸਿੱਧੀ ਕੀਤੀ, ਚੱਲ ਹੱਥ ਖੜੇ ਕਰ, ਐਨੇ ਹੱਥ ਖੜੇ ਕਰਾ ਲਏ। ਅੱਛਾ। ਆਹ ਕਰਦੇ 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 ਬੇਲੇ ਨੂੰ ਨਿਕਲ ਕੇ ਅੱਛਾ। ਫਿਰ ਉਹਨਾਂ ਆਪਣਾ ਜਾ ਕੇ ਦੁਸ਼ਮਣ ਮਾਰਿਆ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਉਹ ਜਿਹੜਾ ਟਹਿਲ ਸਿੰਘ ਤੁਸੀਂ ਦੱਸਿਆ, ਹਾਂਜੀ, ਬਾਬਾ ਜ਼ਮੀਨ ਭਾਂਡੇ ਵਾਲਾ ਸੀ ਉਹ? ਪਰ ਜ਼ਮੀਨ ਤਾਂ ਨਹੀਂ ਪੂਰੀ ਜੀ, ਜਿਸ ਵੇਲੇ ਬੰਦੇ ਦਾ ਨਾਂ ਰੋਸ਼ਨ ਹੋ ਜਾਂਦਾ ਨਾ ਕਿਸੇ ਗੱਲ ਤੋਂ, ਕਿਸੇ ਬਹਾਦਰੀ ਤੋਂ, ਆਪਣੇ ਪਿੰਡ ਦਾ ਉਹਦੇ ਨਾਂ ਤੋਂ ਵੱਜਦਾ, ਉਹਦੇ ਨਾਂ ਤੋਂ ਵੱਜਦਾ ਇਹ। ਆਲੇ ਦੁਆਲੇ ਉਹ ਪਿੰਡਾਂ ਟਹਿਲ ਸਿੰਘ ਉਹਨੂੰ ਸੂਰਮਾ ਆਂਦੇ ਸੀ। ਅੱਛਾ। ਤੇ ਉਹਦਾ ਕੰਮ ਇਹ ਸੀ, ਜੇ ਕੋਈ ਬੀਬੀ ਭੈਣਾਂ ਜਾਂ ਧੀ ਧੂ ਕੋਈ ਰੋਟੀਆਂ ਲੈ ਕੇ ਲਾਗੀ ਜਾ ਰਹੀ ਤੇ ਉਹਨੂੰ ਆਖਣਾ ਇੱਥੇ ਰੱਖ ਦੇ, ਥੱਲੇ ਰੱਖ ਦੇ ਤੇ ਪਰਾਂ ਹੋ ਕੇ ਬਹਿ ਜਾ ਉੱਥੇ। ਉਹ 3-4 ਜਣਿਆਂ ਦਾ ਜੁੱਟ ਸੀ। ਅੱਛਾ। ਭੁੱਖ ਲੱਗੀ ਨਹੀਂ, ਬੇਲਿਆਂ ਦੇ ਵਿੱਚ ਫਿਰ ਰਾਤ ਰਹਿਣਾ। ਤੇ ਉਹ ਵਜ੍ਹਾ ਇਹ ਆ ਵੀ ਉਹਨਾਂ ਰੋਟੀ ਰਾਟੀ ਖਾ ਕੇ ਲੱਸੀ ਪੀ ਕੇ ਡਕਾਰ ਮਾਰਨਾ। ਅੱਛਾ। ਜਿਹੜਾ ਮਾਲ ਹੋਣਾ ਜੇਬਾਂ ਚੋਂ ਕੱਢ ਕੇ ਛਾਬੀ 'ਚ ਰੱਖ ਕੇ ਉੱਤੇ ਪੌਣਾ ਦੇ ਕੇ ਉਹਨੂੰ ਆਖਣਾ ਲੈ ਧੀਏ ਭੈਣੇ ਘਰ ਜਾ ਕੇ ਆਖੀ ਚਾਚਾ ਟਹਿਲ ਸਿੰਘ ਮਿਲ ਪਿਆ ਤੇ ਉਹਨਾਂ ਰੋਟੀ ਨਾ ਖਾ ਲਈ। ਵਾਹ ਜੀ ਵਾਹ, ਕਮਾਲ ਦੇ ਬੰਦੇ ਸੀ ਹੈ, ਪੂਰੇ ਅਸੂਲ ਪਸੰਦ ਸਨ। ਅਸੂਲ ਕਿ ਕਿਸੇ ਦੀ ਅਗਰ ਚੀਜ਼ ਖਾਧੀ ਹੈ ਤੇ ਉਹਨੂੰ ਦੁੱਗਣਾ ਦੇ ਕੇ ਦੁੱਗਣਾ ਦੇ ਕੇ ਉਹਨੂੰ ਆਖਣਾ ਧੀਏ ਭੈਣੇ ਆ ਛਾਬੀ ਲੈ ਜਾ ਤੇ ਘਰ ਦੱਸ ਦੇ ਚਾਚਾ ਟਹਿਲ ਸਿੰਘ ਮਿਲ ਪਿਆ। ਸਹੀ ਗੱਲ ਹੈ। ਉਹਨਾਂ ਰੋਟੀਆਂ ਖਾ ਲਈਆਂ। ਅੱਛਾ ਬਜ਼ੁਰਗੋ, ਪਿੰਡ ਦੀਆਂ ਲੰਬੜਦਾਰੀਆਂ 12 ਹੀ ਹੋਣੀਆਂ? ਹਾਂ 12 ਹੀ ਲੰਬੜਦਾਰ ਸੀ, ਇੱਕ ਪਤੀ ਦਾ ਇੱਕ ਲੰਬੜਦਾਰ ਹੁੰਦਾ। ਮੁਸਲਮਾਨਾਂ ਦੇ ਕਿੰਨੇ ਕੁ ਲੰਬੜਦਾਰ ਸਨ? ਮੁਸਲਮਾਨਾਂ ਦੇ ਹੈ ਹੀ 5 ਲੰਬੜਦਾਰ ਤੇ 7 ਉਹਨਾਂ ਦੇ। ਅੱਛਾ, ਮੁਸਲਮਾਨਾਂ ਦੇ 5 ਸਨ। ਹਾਂਜੀ। ਅੱਛਾ, ਤੇ ਕੋਈ ਨਾਂ ਚੇਤਾ ਮੁਸਲਮਾਨਾਂ ਦੇ ਲੰਬੜਦਾਰਾਂ ਦੇ? ਹਾਂ ਮੁਸਲਮਾਨਾਂ ਦੇ ਲੰਬੜਦਾਰਾਂ ਦੇ ਨਾਂ ਭੁੱਲ ਗਏ ਉਹਨੂੰ, ਕਿ ਸਾਨੂੰ ਕਿਹੜਾ ਲੰਬੜਦਾਰਾਂ ਨਾਲ ਉੱਥੇ ਕੰਮ ਰਿਹਾ ਨਹੀਂ ਯਾਦ ਯਾਰ। ਉਦੋਂ ਤੈਨੂੰ ਦੱਸਿਆ ਜੇ ਲੋਕ ਹੁਸ਼ਿਆਰ ਨਹੀਂ ਸਨ ਜਿੱਡੇ ਹੁਣ ਹੁਸ਼ਿਆਰ ਏ। ਅੱਛਾ। ਉਦੋਂ ਸਿੱਧੇ ਸਾਦੇ ਭੋਲੇ ਭਾਲੇ ਇਕੱਠੇ ਰਲ ਮਿਲ ਕੇ ਖਾ ਪੀ ਲੈਂਦੇ, ਅਸੀਂ ਵੀ ਗੁਰਦੁਆਰਿਆਂ 'ਚ ਜਾ ਵੜਦੇ ਹਾਂ। ਅੱਛਾ। ਕੜਾਹ ਪ੍ਰਸ਼ਾਦਾ ਖਾਂਦੇ ਰਹੇ ਹੋ? ਖਾਂਦੇ ਰਹੇ। ਤੇ ਸਿੱਖਾਂ ਦਾ ਵੀ ਨਾਵਾਂ ਦਾ ਨਹੀਂ ਯਾਦ? ਸਿੱਖਾਂ ਦਾ ਨਾਂ ਹੈ ਇੱਕ ਵਸਣ ਸੀ ਜਿਹੜਾ ਟਹਿਲ ਸਿੰਘ ਕੇ ਮਾਰਿਆ। ਅੱਛਾ। ਇਹ ਦੁਸ਼ਮਣ ਇਹਨਾਂ ਕਿਤੇ ਇਹਨਾਂ ਦਾ ਮਾਰਿਆ ਤੇ ਇਹਨਾਂ ਫਿਰ ਉਹਨੂੰ ਮਾਰਿਆ ਲੱਭ ਕੇ। ਪਿੰਡ ਦਾ ਵਸਣ ਵੀ ਬੜਾ ਸਿੱਖ ਜਵਾਨ ਸੀ। ਹਾਂਜੀ। ਭੋਲੇ ਸਾਡੇ ਲਾਗੇ। ਅੱਛਾ। ਭੋਲੇ ਉਹਨਾਂ ਨੂੰ ਆਂਦੇ, ਉਹਨਾਂ ਦੀ ਹਲ ਭੋਲੇ ਜੱਟ ਸੀ, ਬੜੇ ਬੜੇ ਜਵਾਨ ਸੀ। ਅੱਛਾ। ਇਹ ਲਾਗੇ ਨਾਫਸਾਨ ਸੀ, ਨਾਫਸਾਨ ਦੇ ਨਾਲ ਅਗਲੇ ਬੰਨੇ ਸਕੂਲ ਸੀ, ਸਕੂਲ ਦੇ ਨਾਲ ਹਸਪਤਾਲ ਸੀ। ਅੱਛਾ। ਹਸਪਤਾਲ ਦੇ ਲਾਗੋਂ ਦੀ ਲੰਘ ਕੇ ਤੇ ਫੇਰ ਜਨਾਬ ਅੱਗੇ ਪੱਟੀ ਆ ਜਾਂਦਾ, ਇਹ ਛੋਟਾ ਜਿਹਾ ਸ਼ਹਿਰ ਸੀ। ਅੱਛਾ। ਉੱਥੋਂ ਲੋਕ ਖਰੀਦੋ ਫਰੋਖਤ ਕਰਕੇ ਲਿਆਉਂਦੇ। ਤੁਸੀਂ ਵੀ ਉੱਥੇ ਜਾਂਦੇ ਸੀ? ਅਸੀਂ ਉੱਥੇ ਜਾਂਦੇ ਹਾਂ ਚੀਜ਼ਾਂ ਵੇਚਣ, ਦਾਣਾ ਪੱਕਾ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਰਿਸ਼ਤੇਦਾਰੀ ਤੇ ਸਾਡੀ ਇੱਕ ਸਾਡੀ ਫੁੱਫੀ ਤੇ ਉਹ ਜੌਲ ਵਿਆਹੀ, ਜੌਲੀ ਪਿੰਡ ਸੀ। ਅੱਛਾ। ਤੇ ਬਾਕੀ ਫੁੱਫੀਆਂ ਤੇ ਨਾਨਕੇ ਉੱਥੇ ਹੀ ਸਭ ਕੁਝ ਸਾਡਾ ਉਸੇ ਪਿੰਡ 'ਚ ਹੀ? ਉਸੇ ਪਿੰਡ ਵਾਹ ਜੀ। ਜੌਲਾ। ਅੱਛਾ ਬਜ਼ੁਰਗੋ, ਲਾਗੇ ਉਹਦੇ ਭੈਣ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 4। ਪੱਕੀਆਂ ਸੀ ਕਿ ਪੱਕੀਆਂ ਨਹੀਂ, ਕੱਚੀਆਂ ਹੀ। ਤੇ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸੀ? ਬਾਕੀ ਸਾਰੇ ਦੁਨੀਆ ਪੱਤੀਆਂ ਹੁੰਦੇ ਗੁਰਦੁਆਰੇ। ਅੱਛਾ, ਸਿੱਖਾਂ ਦੇ 7 ਗੁਰਦੁਆਰੇ ਹੋਣੇ? ਹਾਂ, ਵੱਡਾ ਗੁਰਦੁਆਰਾ ਜਿਹੜਾ ਇਹ ਇਧਰ ਨਾਸਤਾਨ ਵਾਲੇ ਪਾਸੇ ਸੀ। ਤੁਸੀਂ ਵੇਖਿਆ? ਆਹੋ ਅਸੀਂ ਸਾਰੇ ਦਿਨ ਦੱਸਿਆ ਖੇਡਦੇ ਮਲਦੇ ਰਹੇ, ਉਦੋਂ ਐਡਾ ਕੋਈ ਕਾਰੋਬਾਰ ਨਹੀਂ ਹੁੰਦੇ, ਬੱਚੇ ਖੇਡਦੇ ਖੁੱਡਦੇ ਰਹਿਣੇ। ਤੇ ਪਰ ਦਰਿਆ ਨਾਲ ਸਾਡੇ ਵਗਦਾ। ਅੱਛਾ। ਤੇ ਦਰਿਆ ਦੇ ਜਿਹੜੇ ਅੰਗਰੇਜ਼ ਆਉਂਦੇ ਹੁੰਦੇ ਸੀ ਸ਼ਿਕਾਰ ਕਰਨ ਵਾਸਤੇ। ਕਿਹੜੀਆਂ ਖੇਡਾਂ ਹੁੰਦੀਆਂ ਸੀ ਉਦੋਂ ਜ਼ਿਆਦਾ? ਅੰਗਰੇਜ਼ ਅੱਠੀ ਦਿਨੀ ਸ਼ਿਕਾਰ ਕਰਨ ਵਾਸਤੇ ਨਹੀਂ, ਹੁੰਦੇ। ਖੇਡਾਂ ਕਿਹੜੀਆਂ ਹੁੰਦੀਆਂ ਸੀ ਉੱਥੇ? ਖੇਡਾਂ ਘੋਲ ਹੋਣੇ ਜਾਂ ਕੌਡੀ ਹੋਣੀ। ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ? ਹਾਂ। ਕੀ ਨਾਂ ਸੀ ਉਹਦਾ? ਉਹਦਾ ਨਾਂ ਕਿੱਕਰ ਸਿੰਘ। ਕਿੱਕਰ ਸਿੰਘ? ਹਾਂ। ਇਹ ਕਿੱਥੋਂ ਦਾ ਸੀ? ਉੱਥੋਂ ਦਾ ਹੀ, ਤੁਹਾਡੇ ਪਿੰਡ ਦਾ ਹੀ? ਸਾਡੇ ਪਿੰਡ ਦਾ ਸਿੱਖ ਸੀ ਇਹ? ਹਾਂ। ਵਾਹ ਜੀ ਵਾਹ। ਨਾਲ ਪਿੰਡ ਘਰਿਆਲੇ ਮੇਲਾ ਲੱਗਦਾ ਸੀ ਬੜਾ ਵੱਡਾ। ਜਾਂਦੇ ਰਹੇ ਮੇਲੇ? ਉਹਦੇ ਕੁਸ਼ਤੀਆਂ ਹੁੰਦੀਆਂ, ਜਾਂਦੇ ਕੀ ਰਹੇ ਆ। ਰੁਪਈਆ 1 ਮਿਲਣਾ, ਉਹਨੂੰ ਚੰਗੀ ਸੱਤਾਂ ਪੈਵਾਂ 'ਚ ਬੰਨ੍ਹਣਾ। ਉਹ ਕਿਉਂ? ਉਹ ਵੀ ਡੇਗ ਨਾ ਪਵੇ। ਅੱਛਾ। ਤੇ ਉਹ ਜਨਾਬ ਖੋਲ ਕੇ ਉੱਥੇ ਭਾਲ ਲੈਣਾ ਤੇ 2 ਆਨਿਆਂ ਦੀ ਜਲੇਬ ਲੈਣੀ ਤੇ ਵਾਹਵਾ ਸਾਰੀ ਆ ਜਾਣੀ। ਅੱਛਾ। ਤੇ ਮੋਟੀ ਮੋਟੀ ਜਲੇਬ ਹੁੰਦੀ ਸੀ, ਗੁੜ ਦੀ ਕੱਢੀ ਹੋਈ। ਤੇ ਰੱਜ ਲੈਣਾ 2 ਆਨਿਆਂ ਦੀ। ਉਦੋਂ ਖੰਡ ਨਹੀਂ ਸੀ ਚੱਲਦੀ? ਖੰਡ ਚੱਲਦੀ ਸੀ ਦੇਸੀ। ਜਿਹੜੀ ਆਪ ਬਣਾਉਂਦੇ ਸੀ ਲੋਕ? ਹਾਂ, ਦੇਸੀ ਖੰਡ ਦੇ ਵੀ ਕੱਢਦੇ ਸੀ ਜਲੇਬ। ਪਰ ਲੋਕੀ ਬਹੁਤਾ ਗੁੜ ਦੇ ਮਸ਼ਹੂਰ ਖਾਂਦੇ। ਅੱਛਾ। ਤੇ ਬਾਬਾ ਕੋਈ ਲੜਾਈ ਝਗੜਾ ਵੀ ਹੋਇਆ ਕਦੀ? ਹਾਂ, ਲੜਾਈ ਝਗੜਾ ਉੱਥੇ ਡਾਂਗਾਂ ਬੜੀਆਂ ਵਿਕਦੀਆਂ ਹੁੰਦੀਆਂ ਸੀ। ਡਾਂਗਾਂ ਕਿਤੇ ਵਿਕਦੀਆਂ ਸੀ? ਮੇਲੇ ਦੇ ਘਰਿਆਲੇ ਡਾਂਗਾਂ ਬਹੁਤ ਵਿਕਦੀਆਂ ਹੁੰਦੀਆਂ, ਅਸਲਾ ਹੀ ਬੜਾ ਨਾ। ਤੇ ਉਦੋਂ ਡਾਂਗਾਂ ਵਿਕਦੀਆਂ ਸਨ। ਅੱਛਾ। ਉਹ ਡਾਂਗਾਂ ਵਾਲੇ ਨੂੰ ਪੁੱਛਣਾ, ਬਾਬਾ ਡਾਂਗ ਕਿੰਨੇ ਦੀ ਆ?
ਅੱਛਾ ਤੇ ਉਹਨੇ ਕਹਿਣਾ ਵੀ ਡਾਂਗ ਪੁੱਤ ਤੂੰ ਲੈ ਲੈ ਤੇ ਮੁੱਲ ਆਪੇ ਪੈ ਜਾਏਗਾ। ਅੱਛਾ ਹਾਂ ਤੇ ਡਾਂਗਾ ਲੈ ਕੇ ਕੀ ਕਰਦੇ ਸੀ? ਟੌਰ ਨਾ ਫਿਰਦੇ ਸੀ, ਮੁੱਛਾਂ ਨੂੰ ਪਾ ਦੇ ਇੰਜ ਜਣਾ। ਉੱਤੇ ਮੋਢੇ ਤੇ ਰੱਖ ਹਾਂ ਕੇ ਮੁੱਛਾਂ ਨੂੰ ਵੱਟਦੇ ਜਣੇ, ਡਾਂਗ ਹੱਥ 'ਚ ਹੋਣੀ ਤੇ ਟਹਿਲ ਟਹਿਲ ਕੇ ਤੁਰਨਾ। ਤੇ ਇਹਨਾਂ ਗੱਲਾਂ ਪਿੱਛੇ ਲੜਾਈ ਹੋ ਜਾਂਦੀ ਹੋਣੀ। ਇਹਨਾਂ ਗੱਲਾਂ ਪਿੱਛੇ ਝਗੜੇ ਵੀ ਹੋ ਜਾਂਦੇ ਸੀ। ਬਾਕੀ ਉਦੋਂ ਦੁਨੀਆ ਜਿਹੜੀ ਨਾ ਹੈ ਉਹਦੀ ਸਕੂਨ 'ਚ ਸੀ। ਇੱਕ ਦੂਸਰੇ ਦਾ ਲੋਕ ਨਾ ਸ਼ਰਮ ਹਿਆ ਜਿਹੜਾ ਨਾ ਬਹੁਤ ਜ਼ਿਆਦਾ ਕਰਦੇ ਸੀ। ਅੱਛਾ ਹਾਂ ਸਹੀ ਹੋ ਜਿੰਨੀ ਕੁ ਹੁਣ ਬੇਹਯਾਈ ਹੈ ਨਾ, ਹੁਣ ਤੇ ਬਹੁਤ ਹੀ ਬੁਰਾਈ। ਤੁਸੀਂ ਲੋਕ ਉਦੋਂ ਸਿੱਖਾਂ ਦੇ ਬੱਚਿਆਂ ਨਾਲ ਖੇਡਦੇ ਹੋਣੇ। ਖੇਡਦੇ ਰਹੇ ਯਾਰ, ਇਕੱਠੇ ਤੇ ਵਰਤਾਰਾ ਇਕੱਠੇ ਵਰਤਦੇ ਕੋਈ ਨਾ ਚੇਤਾ ਹੋਵੇ ਜਿਹੜਾ ਤੁਹਾਡਾ ਖੇਡਦੇ? ਉਹ ਸਾਡਾ ਜਦੋਂ ਅਸੀਂ ਆਏ ਆ ਨਾ, ਅੱਲਾ ਦੇ ਬੰਦੇ ਜਥੇ ਬਣ ਕੇ ਪੈਂਦੇ, ਮਕਾਨ ਵੀ ਸਾਡੇ ਉਤਰਾ ਹੀ ਛੱਡ ਆਏ ਅਸੀਂ। ਤੇ ਅਸੀਂ ਵਾੜੇ ਵਾਲੀਏ ਵੱਜਦੇ ਹਾਂ ਬਾਬੇ ਦੁੱਲੇ ਕੇ। ਅੱਛਾ ਸਾਡਾ ਜਿਹੜਾ ਵੱਡਾ ਸੀ ਉਹ ਬਾਬਾ ਦੁੱਲਾ ਸੀ। ਤੇ ਸਾਡੇ ਬਾਪ ਦਾ ਨਾਂ ਸੀ ਸੇਠ ਬੂਟਾ। ਤੇ ਉਸ ਵਕਤ ਤੇ 4-5 ਸਾਲ ਚੀਨ 'ਚ ਰਹਿ ਕੇ ਆਇਆ। ਤੁਹਾਡਾ ਬੁੱਢਾ? ਆ ਤੇ ਸਰਮਾਇਆ ਬੜੀ ਹੈਗੀ ਸੀ। ਅੱਛਾ ਤੇ ਸੋਨਾ ਚਾਂਦੀ ਵੀ ਬੜਾ ਸੀ। ਤੇ ਮੱਝਾਂ ਸੀ 3 ਦੇ 2 ਖਚਰਾ ਸੀ, ਉਹ ਵੀ ਉਤਰਾ ਹੀ ਛੱਡ ਕੇ ਆ ਗਏ। ਛੋਲਿਆਂ ਦਾ ਅੰਦਰ ਭਰਿਆ ਸੀ ਤੋਰੀਏ ਦਾ। ਅੱਛਾ ਉਹ ਵੀ ਛੱਡ ਆਏ, ਪਤਾ ਨਹੀਂ ਕਿੰਨੇ ਸਾਂਭਿਆ ਕਿੰਨੇ ਨਹੀਂ ਚਲੋ ਉਹ ਵੀ ਪੁੱਛਦੇ ਤੁਹਾਨੂੰ, ਪਹਿਲਾਂ ਪਿੰਡ ਦੀਆਂ ਗੱਲਾਂ ਪੁੱਛ ਲਈਏ ਨਾ। ਤੇ ਮਾਸ਼ਾਅੱਲਾ ਤੁਹਾਡੀ ਹੋਸ਼ ਚੰਗੀ ਹੈ, ਤੁਹਾਨੂੰ ਯਾਦਦਾਸ਼ਤ ਵੀ ਬੜੀ ਤੁਹਾਡੀ। ਜਿਹੜੇ ਮੈਂ ਪੁੱਛਦਾ ਪਿਆ, ਜਿਹੜੇ ਸਿੱਖ ਤੁਹਾਡੇ ਨਾਲ ਖੇਡਦੇ ਹੁੰਦੇ ਸੀ, ਉਹਨਾਂ ਦੇ ਸਾਨੂੰ ਨਾ ਹੀ ਭੁੱਲ ਗਏ ਹੁਣ। ਕੋਈ ਯਾਦ ਨਹੀਂ? ਕੋਈ ਯਾਦ ਨਹੀਂ ਰਿਹਾ। ਅਸੀਂ ਵੀ ਉਹਨਾਂ ਨੂੰ ਭੁੱਲ ਗਏ, ਉਹ ਕਦੋਂ ਯਾਦ ਕਰਦੇ ਆ? ਉਹਨਾਂ ਨੂੰ ਵੀ ਸਾਡੇ ਨਾਂ ਭੁੱਲ ਗਏ ਆ। ਤੁਹਾਨੂੰ ਯਾਦ ਕਰ ਲੈਣਗੇ, ਤੁਹਾਡੀ ਵੀਡੀਓ ਵੇਖਣਗੇ ਤਾਂ। ਸਾਨੂੰ ਵੀ ਭੁੱਲ ਗਏ ਜਦੋਂ ਸਾਡੇ ਆ ਵਡੇਰਿਆਂ ਦੇ ਨਾਂ ਸੁਣਨਗੇ ਨਾ, ਤੇ ਜਿਹੜਾ ਉਹਨਾਂ ਚੋਂ ਵਡੇਰਾ ਕੋਈ ਹੋਇਆ, ਹਾਂਜੀ, ਉਹ ਫਿਰ ਯਾਦਦਾਸ਼ਤ ਕਰਾਏਗਾ ਵੀ ਉਹ ਇਹ ਫਲਾਣੇ ਬੰਦੇ ਸੀ। ਬਈ ਪਿੰਡ ਦੇ ਵਿੱਚ ਸਕੂਲ ਹੈਗਾ ਸੀ? ਹਾਂ ਸਕੂਲ ਹੈਗਾ ਏ। ਕਿੰਨਵੀਂ ਤੱਕ? ਉਦੋਂ 5 ਜਮਾਤਾਂ ਦਾ ਹੀ ਹੁੰਦਾ ਸੀ। ਉਹਦਾ ਸਕੂਲ ਦਾ ਮਾਸਟਰ ਸੀ, ਉਹਦਾ ਨਾਂ ਇਸਮਾਈਲ ਸੀ। ਇਸਮਾਈਲ? ਹਾਂ। ਤੇ ਉਹਨੂੰ ਉਹ ਸਾਡਾ ਖਾਸ ਭਤੀਆ ਸੀ। ਅੱਛਾ। ਤੇ ਉਹਨੂੰ ਵੀ ਉਹਨਾਂ ਉਦੋਂ ਮਾਰਿਆ। ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਹਾਂ ਪੜ੍ਹਨ ਕਿੱਥੇ ਜਾਂਦੇ ਰਹੇ, ਮੈਂ ਫਿਰ ਫੁਰ ਕੇ ਆ ਜਾਈਦਾ ਸੀ। ਅੱਛਾ। 4 ਜਮਾਤਾਂ ਪੜ੍ਹੀਆਂ ਤੇ 4 ਜਮਾਤਾਂ ਜਿਹੜੀਆਂ ਬੜੇ ਕੰਮ ਦੀਆਂ ਆ, ਯਾਨੀ ਕਿ ਸਹੀ ਪੜ੍ਹਾਈ ਕਰੀ ਦੀ ਤਾਂ ਹੀ ਕਾਰੋਬਾਰ ਕਰਦੇ ਪਏ ਹਲੇ ਤੱਕ? ਹਾਂ ਕਾਰੋਬਾਰ ਕਰਦੇ ਇਸ ਟਾਈਮ ਵੀ ਮਾਸ਼ਾਅੱਲਾ ਮਨਾਲੀ 12 ਜਮਾਤਾਂ ਜਿੰਨਾ ਕੰਮ ਕਰਦਾ ਮੇਰਾ ਦਿਮਾਗ ਹੁਣ। ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਕਿਸ ਤਰ੍ਹਾਂ ਪਤਾ ਲੱਗਿਆ ਸੀ ਤੁਹਾਡੇ ਲੋਕਾਂ ਨੂੰ? ਜਿਹੜਾ ਨਾ ਕਾਇਦੇ ਆਦਮ ਮੁਹੰਮਦ ਅਲੀ ਜਨਾਬ, ਇਹ ਜਨਾਬ ਹੈਗਾ ਸੀ ਇੱਕ ਵਕੀਲ ਸੀ। ਤੇ ਉਸ ਤੋਂ ਬਾਅਦ ਇਹ ਬੜਾ ਵੱਡਾ ਵਕੀਲ ਹੋ ਗਿਆ। ਹਾਂਜੀ। ਜਦੋਂ ਵੱਡਾ ਵਕੀਲ ਹੋ ਗਿਆ ਫਿਰ ਇਹਨੇ ਜਨਾਬ ਚਲਾਇਆ ਕੰਮ, ਤਹਿਰੀਕ ਚਲਾਤੀ ਫਿਰ ਉਹਨੇ। ਅੱਛਾ। ਤੇ ਚੰਦ ਮੁਸਲਮਾਨ ਸੀ ਜਿਹੜੇ ਉਹਦੇ ਨਾਲ ਸਾਥ ਦਿੰਦੇ ਰਹੇ, ਤੇ ਉਹਦੀ ਤਹਿਰੀਕ ਜਿਹੜੀ ਚਲਾਈ ਉਹ ਕਾਮਯਾਬ ਹੋ ਗਈ। ਅੱਛਾ। ਇਲੈਕਸ਼ਨ ਮਨਜ਼ੂਰ ਹੋ ਗਿਆ। ਇਹ ਜਿਹੜੀ ਮੁਸਲਿਮ ਲੀਗ ਬਣੀ ਹੈ ਨਾ, ਹਾਂਜੀ, ਇਹ ਉਦੋਂ ਕਾਇਦੇ ਆਦਮ ਨੇ ਬਣਾਈ। ਅੱਛਾ। ਤੇ ਫਿਰ ਇਹ ਇਲੈਕਸ਼ਨ ਲੜਿਆ ਤੇ ਇਲੈਕਸ਼ਨ ਦੇ ਵਿੱਚ ਜਿੱਤ ਗਿਆ। ਜਦੋਂ ਜਿੱਤ ਗਿਆ ਤੇ ਫਿਰ ਪਾਕਿਸਤਾਨ ਦਾ ਇੱਕ ਵਜੂਦ ਸਾਹਮਣੇ ਆ ਗਿਆ। ਹਾਂਜੀ। ਉਹ ਜਿਹੜੇ ਵਜੂਦ ਸਾਹਮਣੇ ਆਇਆ ਤੇ ਫਿਰ ਪਾਕਿਸਤਾਨ ਦਾ ਹਿੱਸਾ ਜਿਹੜਾ ਅਲੱਗਾ ਕਰ ਦਿੱਤਾ ਗਿਆ। ਸੰਨ 39 ਦੇ ਵਿੱਚ ਤਹਿਰੀਕ ਚੱਲੀ ਤੇ 40 ਦੇ ਵਿੱਚ ਇਹਦੇ ਅਮਲ ਸ਼ੁਰੂ ਹੋਇਆ। ਅੱਛਾ। 40 ਤੋਂ ਬਾਅਦ ਫਿਰ 7-8 ਸਾਲ ਜਿਹੜਾ ਨਾ ਉਹ ਫਾਇਦਾ ਫਿਰ ਉਠਾ ਗਏ। 47 ਦੇ ਵਿੱਚ ਜਾ ਕੇ ਮਤਲਬ ਉਧਰ ਉਹਦੇ ਹਿੱਸੇ ਬਣੇ, ਜਿਹੜੇ ਉਧਰ ਸੀ ਇੱਧਰ ਆ ਗਏ, ਜਿਹੜੇ ਇੱਧਰ ਸੀ ਉਹਨਾਂ ਜਦੋਂ ਐਲਾਨ ਹੋਇਆ ਸੀ ਉਦੋਂ ਤੁਸੀਂ ਕੀ ਕੰਮ ਕਰਦੇ ਪਏ ਸੀ? ਤੁਹਾਨੂੰ ਕਿੱਦਾਂ ਪਤਾ ਲੱਗਾ ਸੀ ਕਿ ਵੀ ਪਾਕਿਸਤਾਨ ਬਣ ਗਿਆ, ਹੁਣ ਅਸੀਂ ਜਾਣਾ? ਉਹਦੇ ਆਪ ਸ਼ੋਸ਼ੇ ਉੱਠਦੇ ਸੀ। ਉਦੋਂ ਸਪੀਕਰ ਤੇ ਹੈ ਨਹੀਂ, ਨਾ ਗੁਰਦੁਆਰਿਆਂ 'ਚ ਸਪੀਕਰ ਸੀ, ਨਾ ਮਸਜਿਦਾਂ 'ਚ ਸਪੀਕਰ ਸੀ। ਢੋਲ ਵਾਲੇ ਨੂੰ ਦੇਣਾ ਕੋਈ ਰੁਪਈਆ ਧੇਲੀ ਤੇ ਉਹਨੂੰ ਆਖਣਾ ਫਿਰ ਜਗ੍ਹਾ ਮਾਰ ਕੇ ਆ ਪਿੰਡ ਦੇ ਵਿੱਚ ਇਹ ਗੱਲ ਆ। ਅੱਛਾ। ਤੇ ਉਹ ਲੋਕੀ ਸੁਣ ਲੈਂਦੇ। ਜਦੋਂ ਉਜਾੜੇ ਪੈ ਗਏ, ਤੁਹਾਡੇ ਜਿਹੜੇ ਪਿੰਡ ਦੇ ਵਿੱਚ ਇੰਨੇ ਸਿੱਖ ਸਨ, ਉਹਨਾਂ ਨੇ ਕੋਈ ਹਮਲੇ ਕੀਤੇ ਤੁਹਾਡੇ ਉੱਤੇ? ਇੱਥੇ ਹਮਲਾ ਕਰਦੇ ਰਹੇ, ਮਤਲਬ ਪਿੰਡਾਂ ਦੇ ਪਿੰਡ ਜੁੜ ਕੇ। ਉਹ ਜਿਸ ਵੇਲੇ ਫਿਰ ਪਤਾ ਲੱਗਾ ਵੀ ਇਹ ਮੁਸਲਮਾਨਾਂ ਨੂੰ ਕਤਲੇਆਮ ਕਰਦੇ ਆ। ਅੱਛਾ। ਤੇ ਇਹ ਕਿੱਥੇ ਆ, ਗੁਜਰਾਲੇ ਦੇ ਲਾਗੇ ਪਿੰਡ, ਉੱਥੋਂ ਦਾ ਇੱਕ ਨਾ ਫੌਜੀ ਰਿਟਾਇਰ ਸੀ, ਉਹਦੇ ਕੋਲ ਬੰਦੂਕ ਸੀ। ਅੱਛਾ। ਤੇ ਉਹਨੇ ਫਿਰ ਮਿਲ ਕੇ ਨਾ ਤੇ ਮੁਸਲਮਾਨ ਇਕੱਠੇ ਕੀਤੇ ਤੇ ਫਿਰ ਉਹਨੇ ਡਾਏ। ਜਿਸ ਵੇਲੇ ਇਹਨਾਂ ਨੂੰ ਵੀ ਮਾਰਨ ਲੱਗ ਪਏ ਤੇ ਫਿਰ ਇਹ ਵੀ ਹਟ ਗਏ ਮਾਰਨ। ਤੁਸੀਂ ਉੱਠ ਗਏ ਸੀ ਫਿਰ ਉੱਥੋਂ? ਅਸੀਂ ਉੱਥੋਂ ਉੱਠ ਕੇ ਲਾਹੌਰ ਆ ਕੇ ਸਾਡਾ ਕੈਂਪ ਲੱਗਾ। ਕਿਹੜਾ ਮੇਲਾ ਸੀ? ਐਵੇਂ ਉੱਥੇ 4 ਬੰਦੇ ਗਏ ਸਿਰਫ ਪੁਲਿਸ ਦੇ, ਫੌਜੀ, ਤੇ ਇੱਕ ਉਹਨਾਂ ਕੋਲ ਗਨ ਸੀ, ਉਹ ਛੋਟੀ ਜੀਪ 4 ਬੰਦੇ ਜਿਹਦੇ 'ਚ ਬਹਿੰਦੇ। ਅੱਛਾ। ਉਹ ਜਿਹਦੀ ਛੱਤ ਨਹੀਂ ਹੁੰਦੀ ਹੈ, ਉਹਦੇ ਉੱਤੇ 4 ਫੌਜੀ ਗਏ। ਉਹਨਾਂ ਜਨਾਬ ਵਾਲਾ ਰੌਲਾ ਪਾਤਾ, ਜੋ ਮੁਸਲਮਾਨ ਹੈ ਭਾਗੋ ਭਾਗੋ, ये तुम्हें मुसलमान जो है भागो,
ਇਹ ਇਲਾਕਾ ਜਿਹੜਾ ਸਾਡਾ ਛੁੱਟ ਗਿਆ ਤੇ ਸਾਡਾ ਮੁਸਲਮਾਨਾਂ ਦਾ ਜਿਹੜਾ ਇਲਾਕਾ ਹੈ ਪਾਕਿਸਤਾਨ ਬਣ ਗਿਆ। ਪਾਕਿਸਤਾਨ ਚਲੋ ਅੱਛਾ, ਉਹ ਕਿਸੇ ਕੋਲੋਂ ਕੋਈ ਚੀਜ਼ ਚੁੱਕਣਾ ਕੀ ਉਸ ਤਰ੍ਹਾਂ ਭਰੇ ਘਰ ਜਿਹੜੇ ਛੱਡ ਕੇ ਆ ਗਏ। ਤੁਸੀਂ ਕੀ ਛੱਡ ਕੇ ਆਏ? ਹਰ ਸ਼ਹਿਰ ਛੱਡ ਕੇ ਆਏ। ਤੈਨੂੰ ਦੱਸਿਆ ਨਹੀਂ 2 ਅੰਦਰ ਤੋਰੀਏ ਦੇ ਭਰੇ ਉਹ ਛੱਡ ਆਇਆ। ਤੋ ਮੱਝਾਂ ਸਨ 2 ਖੱਚਰਾਂ ਸੀ। ਮਕਾਨ ਚੰਗੇ ਪਾਏ ਸੀ ਉਸ ਵਕਤ ਤੇ ਮਕਾਨ ਚੰਗੇ ਪਾਏ। ਪੱਕੇ ਹੋ ਸਕਦਾ ਮਕਾਨ ਸਾਡੇ ਮਕਾਨ ਅਜੇ ਵੀ ਉਹ ਪੱਕੇ ਮਕਾਨ ਸੀ? ਪੱਕੇ ਮਕਾਨ ਪਾਏ। ਕੋਈ ਆਪਣੇ ਘਰ ਦਾ ਨਕਸ਼ਾ ਯਾਦ ਆ ਕਿੱਥੇ ਘਰ ਸੀ ਤੁਹਾਡਾ? ਬਾਕੀ ਇਹ ਜਿਸ ਵੇਲੇ ਜਿਹੜੀ ਨਾਸਤਾਨ ਤੋਂ ਗਲਾ ਬਾਜ਼ਾਰ ਜਾਂਦਾ ਸੀ ਨਾ, ਹਾਂਜੀ, ਘਾਟੀ ਉਤਰਦੀ ਸੀ ਦਰਿਆ ਨੂੰ, ਉਹਦੇ ਵਿੱਚ ਨਾਸਤਾਨ ਤੋਂ ਥੋੜਾ ਅੱਗੇ ਸਾਡੇ ਮਕਾਨ, ਯਾਨੀ ਕਿ ਜਿੰਨੇ ਅਸੀਂ ਕਬੀਲਾ ਸਾਰੇ ਉੱਥੇ ਬੈਠੇ। ਕਿੰਨੇ ਕਮਰੇ ਸੀ ਆਪਣੇ ਘਰ ਦੇ? ਸਾਡੇ ਘਰ ਦੇ 3 ਕਮਰੇ ਸੀ। 2 ਰਿਹਾਇਸ਼ ਹੈਗੀ। ਅੱਛਾ, ਇੱਕ ਮਕਾਨ ਦੇ ਅੱਗੇ ਬਰਾਂਡਾ ਸੀ। ਅੱਛਾ, ਤੇ ਦੂਸਰਾ ਜਿਹੜੇ ਆ ਉਹ ਇੱਕ ਮਾਲ ਵਾਸਤੇ ਸੀ। ਤੁਹਾਡੇ ਪਿੰਡ ਦੇ ਵਿੱਚ ਕੋਈ ਬੈਠਕ ਬੋਠਕ ਵੀ ਬਣੀ ਸੀ ਜਾਂ ਉਦੋਂ ਬੈਠਕਾਂ ਦਾ ਕੋਈ ਰਿਵਾਜ ਨਹੀਂ ਹੁੰਦਾ। ਉਦੋਂ ਮੋੜਾਂ ਤੇ ਬਹਿੰਦੇ ਨਹੀਂ ਲੋਕ। ਕੋਈ ਤਕੀਆ ਬਣਿਆ ਸੀ? ਉਹ ਤਖੀਆ ਬਣਿਆ ਸੀ ਲਾਗੇ, ਉਹ ਕਿਸੇ ਕੋ? ਉਹ ਨਾਲ ਹੀ ਸੀ, ਅੱਛਾ, ਘਰਾਂ ਦੇ ਲਾਗੇ ਹੀ। ਘਰਾਂ ਦੇ ਲਾਗੇ ਉਹਦਾ ਨਾਸਤਾਨ ਵੱਜਦੇ, ਉੱਥੇ ਮੇਲਾ ਲੱਗਦਾ ਹੁੰਦਾ ਹੈ। ਅੱਛਾ, ਸਿੱਖ ਮੁਸਲਮਾਨ ਸਾਰੇ ਰਲ ਕੇ ਮੇਲਾ ਵੇਖਦੇ ਨੇ ਪਿੰਡ ਦੇ ਵਿੱਚ? ਕੋਈ ਪਿੰਡ ਦੇ ਵਿਚਲੇ ਸਨ। ਉਹਦਾ ਨਾਂ ਹੀ ਨਾਸਤਾਨ, ਬਾਬੇ ਦਾ ਦਰਬਾਰ ਦਾ? ਹਾਂ, ਨਾਸਤਾਨ। ਸਹੀ ਹੋ ਗਿਆ। ਤੇ ਉਹ ਮੇਲਾ ਲੱਗਦਾ ਹੈ ਤੇ ਸਾਰੇ ਰਲ ਕੇ ਵੇਖਦੇ, ਕੋਈ ਝਗੜਾ ਝਾਂਜਾ ਕੋਈ ਨਹੀਂ ਹੁੰਦਾ। ਅੱਛਾ, ਜਦੋਂ ਜਾੜੇ ਪੈ ਗਏ ਸੀ, ਐਲਾਨ ਹੋ ਗਿਆ ਸੀ, ਉਦੋਂ ਤੁਹਾਡੇ ਪਿੰਡ ਵਾਲਿਆਂ ਨੇ ਤੁਹਾਡੇ ਉੱਤੇ ਹਮਲਾ ਤਾਂ ਨਹੀਂ ਕੀਤਾ ਕਿ? ਸਾਡੇ ਪਿੰਡ ਵਾਲਿਆਂ ਹਮਲਾ ਕਰਦੇ ਰਹੇ, ਸਾਨੂੰ ਮਾਰਨ ਵਾਸਤੇ ਆਉਂਦੇ ਰਹੇ, ਬਰਛੇ ਲਾਏ ਹੁੰਦੇ ਸੀ। ਅਸਾਂ ਵੀ ਬੱਕਰੀਆਂ ਰੱਖੀਆਂ ਹੁੰਦੀਆਂ ਤੇ ਉਹ ਜਿਹੜੇ ਛੱਡ ਸੀ ਨਾ ਬੱਕਰੀਆਂ ਨੂੰ, ਉਹ ਡੁੰਗ ਲਾ ਕੇ ਪਾਉਣ ਵਾਲੇ, ਹਾਂਜੀ, ਉਹਨਾਂ ਨੂੰ ਅਸਾਂ ਵੀ ਬਰਛੀਆਂ ਲਵਾ ਲਈਆਂ ਸੀ। ਅੱਛਾ, ਤੇ ਫਿਰ ਆਮੋ ਸਾਹਮਣੇ ਮੁਕਾਬਲੇ ਹੁੰਦੇ ਰਹੇ। ਉਹ ਦੂਰੋਂ ਇੱਕ ਦੂਜੇ ਨੂੰ ਮੈਂ ਨਿਸ਼ਾਨਦੇਹੀ ਕਰਨੀ ਤੇ ਜਾਨ ਤੇ ਹਰ ਬੰਦੇ ਨੂੰ ਪਿਆਰੀ ਹੁੰਦੀ ਹੈ ਨਾ। ਅੱਛਾ, ਉਹ ਫਿਰ ਮਿਲਟਰੀ ਆ ਗਈ। ਮਿਲਟਰੀ ਨੇ ਸਾਨੂੰ ਆਖਿਆ ਵੀ ਜੋ ਮੁਸਲਮਾਨ ਹੈ ਇਕੱਠੇ ਹੋ ਕੇ ਸਾਰੇ ਇੱਥੇ ਆ ਜਾਓ, ਜਮ੍ਹਾਂ ਹੋ ਜਾਓ। ਉਹ ਹਸਪਤਾਲ ਦੇ ਲਾਗੇ ਜਾ ਕੇ ਤੇ ਸਾਰੇ ਮੁਸਲਮਾਨ ਇਕੱਠੇ ਹੋ ਗਏ। ਉਹ ਇੱਕ ਸਿਪਾਹੀ ਵਿਚਲੇ ਸਨ ਤੇ 2 ਇੱਕ ਪਿੱਛੇ ਤੇ ਇੱਕ ਅੱਗੇ। ਅੱਛਾ, ਤੇ ਇੱਕ ਜੀਪ ਦੇ ਉੱਤੇ। ਤੇ ਉਹਨਾਂ ਸਾਨੂੰ ਉੱਥੋਂ ਜਿਉਂ ਤੋਰਿਆ ਕਸੂਰ ਲੈਣ ਦਾ। ਅੱਛਾ, ਕਸੂਰ ਆਣ ਕੇ ਅਸੀਂ ਰਾਤ ਰਹੀ। 12 ਮੀਲ ਕਸੂਰ ਆ ਉੱਥੋਂ, 12 ਕੋ। ਅੱਛਾ, 12 ਕੋ। ਹਾਂ, ਕਸੂਰੋਂ ਸਾਡਾ ਪਿੰਡ 12 ਕੋ ਤੇ ਦਰਿਆ ਦੇ ਕੰਢੇ ਦੇ ਉੱਤੇ ਆ। ਸਹੀ ਹੋ ਗਿਆ। ਉੱਥੋਂ ਤੁਸੀਂ ਲਾਹੌਰ ਆ ਗਏ? ਕਸੂਰੋਂ ਫਿਰ ਅਸੀਂ 2-3 ਦਿਨਾਂ ਚ ਲਾਹੌਰ ਆਏ। ਉੱਥੇ 12-14 ਦਿਨ ਰਹੇ ਨਾ ਕਸੂਰ। ਕਸੂਰੋਂ ਫਿਰ ਸਾਨੂੰ ਲੈਣ ਦਾ ਲਾਹੌਰ। ਜਦੋਂ ਤੁਸੀਂ ਰਸਤੇ 'ਚ ਆਉਂਦੇ ਸੀ ਉਦੋਂ ਤਾਂ ਨਹੀਂ ਕੋਈ ਹਮਲੇ ਕੀਤੇ? ਉਦੋਂ ਕਿੱਥੇ, ਸਭ ਵੰਡ ਹੋ ਗਈ, ਉਧਰ ਚਲੇ ਗਏ। ਤੁਹਾਡੇ ਜੀ ਕਿੱਥੇ ਮਰੇ ਸੀ? ਜੀ ਮਰੇ ਪਿੰਡ ਹੀ ਮਰੇ। ਤੁਹਾਡੇ ਕਿੰਨੇ ਜੀ ਫੌਤ ਹੋਏ? ਵਾਵਾ ਜੀ ਮਰ ਗਏ, 15-16 ਜੀ ਉੱਥੇ ਮਾਰ ਕੇ ਬਰਛੀਆਂ ਦਰਿਆ ਸੁੱਟ ਆਉਂਦੇ। ਪਿਓ ਨੂੰ ਮਾਰਦੇ ਤੇ ਪੁੱਤ ਨੂੰ ਚੁਕਾਉਂਦੇ। ਸੁੱਟ ਦਰਿਆ 'ਚ, ਮਗਰੋਂ ਉਹਨੂੰ ਵੀ ਮਾਰ ਕੇ ਸੁੱਟ ਦੇਣਾ। ਅੱਛਾ, ਹਾਂ। ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕਿਹੜੇ ਜੀ ਮਰੇ ਸਨ? ਉਹ ਇੱਕ ਹੈ ਹੀ, ਮਤਲਬ ਵਾਵਾ ਬੰਦਾ ਚੱਲਦਾ ਫਿਰਦਾ ਸੀ ਘਮੇਰਾਂ 'ਚੋਂ, ਤੇ ਉਹਨੂੰ ਮਾਰਿਆ। ਉਹ ਰਾਂਝਾ ਸੀ, ਰਾਂਝਾ ਉਹਦਾ ਨਾਂ ਹੀ ਰਾਂਝਾ। ਅੱਛਾ, ਤੇ ਰਾਂਝੇ ਦੇ ਪੁੱਤਰ ਨੂੰ ਵੀ ਮਾਰਿਆ ਉੱਥੇ ਜਾ ਕੇ। ਮਲੰਗੀ ਨੂੰ ਮਾਰਿਆ। ਅੱਛਾ, ਮੰਦੇ ਨੂੰ ਮਾਰਿਆ। ਬੜੇ ਜੀ ਮਾਰੇ, ਤਕਰੀਬਨ ਭੁੱਲ ਵੀ ਗਏ ਉਹ ਕਿ 100 ਸਾਲ ਹੋ ਗਿਆ। ਸਹੀ ਹੋ ਗਿਆ। ਅੱਛਾ, ਜਦੋਂ ਫਿਰ ਤੁਸੀਂ ਲਾਹੌਰ ਆਏ, ਲਾਹੌਰੋਂ ਫਿਰ ਝਬਰਾ ਕਿੱਦਾਂ ਆਏ? ਲਾਹੌਰ ਕੋਟ ਲਖਪਤ ਆ ਕੇ ਸਾਡਾ 2 ਮਹੀਨੇ ਕੈਂਪ ਲੱਗਾ ਰਿਹਾ। ਉਹ ਫਿਰ ਪਿੱਛੋਂ ਛਾਣਬੀਨ ਹੋਈ ਨਾ ਜਿਸ ਵੇਲੇ ਕਾਗਜ਼ਾਂ ਪੱਤਰਾਂ ਦੀ, ਹਾਂਜੀ, ਤੇ ਪਿੰਡ ਅਲਾਟਮੈਂਟ ਹੋਣ ਲੱਗ ਪਏ। ਫਲਾਣੇ ਪਿੰਡ ਦਿਆਂ ਨੂੰ ਫਲਾਣਾ ਪਿੰਡ ਆ। ਉਹ ਸਾਨੂੰ ਖਾਨਗਾ ਡੋਗਰਾ ਪਿੰਡ ਅਲਾਟਮੈਂਟ ਹੋਇਆ। ਅੱਛਾ, ਤੁਹਾਨੂੰ ਉੱਥੇ ਜਗ੍ਹਾ ਮਿਲਣੀ। ਖਾਨਗਾ ਡੋਗਰਾ ਗਏ, ਉੱਥੋਂ ਵੀ ਉਹਨਾਂ ਆਖਿਆ ਜੀ ਤੁਹਾਡਾ ਪਿੰਡ ਝਬਰਾ। ਅੱਛਾ, ਝਬਰਾਂ 'ਚ ਤੁਹਾਨੂੰ ਜਗ੍ਹਾ ਮਿਲਣੀ। ਫਿਰ ਝੱਬਰ ਵੀ ਆ ਕੇ 5-4 ਮਕਾਨ ਅਸੀਂ ਬਦਲੇ, ਕਦੀ ਕਿਤੇ ਬਾਦਨ, ਕਦੀ ਕਿਤੇ ਬਾਦਨ, ਤੇ ਫਿਰ ਜਿੱਥੇ ਬਹਿ ਗਏ ਫਿਰ ਉਹ ਸਾਨੂੰ ਪੱਕੇ ਹੋ ਗਏ। ਇੱਥੇ ਜਦੋਂ ਆਏ ਸੀ ਝਬਰਾਂ ਦੇ ਵਿੱਚ ਘਰ ਪੱਕੇ ਸਨ ਕਿ ਕੱਚੇ ਸਨ? ਉਹ ਤਕਰੀਬਨ ਸਾਰਾ ਪਿੰਡ ਹੀ ਕੱਚਾ ਹੀ, ਚੰਦ ਮਕਾਨ ਹੀ ਪੱਕੇ ਸਨ। ਇੱਥੋਂ ਦਾ ਕੋਈ ਮਸ਼ਹੂਰ ਸਿੱਖ ਦਾ ਨਾਂ ਸੁਣਿਆ? ਕਿਹੜਾ ਸਿੱਖ ਕਿੱਥੇ ਰਹਿੰਦਾ ਹੈ ਮਸ਼ਹੂਰ? ਉਹ ਕੋਠੀ ਵਾਲਾ ਸੀ, ਉਹਦਾ ਨਾਂ ਹੀ ਕੀ ਆ, ਭੁੱਲ ਗਿਆ। ਬੜਾ ਵੱਡਾ ਸਿੱਖ ਸੀ, ਚੰਗਾ ਬੰਦਾ, ਦਾਨਿਸ਼ਮੰਦ ਸੀ। ਕੋਠੀ ਉਹਦੀ ਝਬਰਾਂ 'ਚ। ਅੱਛਾ, ਹਾਂ, ਕੋਠੀ ਹੁਣ ਤੱਕ ਰਹੀ। ਹੁਣ ਉਹਨਾਂ ਪਠਾਨਾਂ ਦੇ ਕਬਜ਼ੇ ਉਹਨਾਂ ਢਾਹ ਕੇ ਫਿਰ ਦੁਬਾਰਾ ਕੋਠੀ ਬਣਾਈ ਹੈ। ਸਹੀ ਹੋ ਗਿਆ। ਹੁਣ ਕਦੀ ਪਿੰਡ ਚੇਤਾ ਆਇਆ ਆਪਣਾ? ਉਹ ਪਿੰਡ ਫਿਰ ਜੰਮਣ ਭੋਂ ਤੇ ਯਾਦ ਆਉਂਦੀ ਹੈ ਨਾ, ਯਾਰ ਮੇਰੀ ਪੈਦਾਇਸ਼ ਫਲਾਣੇ ਥਾਂ ਦੀ ਹੈ। ਅੱਛਾ, ਤੇ ਬੜਾ ਖੁਸ਼ ਹੋਈਦਾ ਯਾਰ, ਚੰਗੇ ਆ ਬੇਲਿਆਂ ਮਾਲ ਛੱਡ ਦੇਈਦਾ, ਢਾਇਆਂ ਦੇ ਉੱਤੇ ਫਿਰਦਾ ਰਹੀਦਾ। ਆਪ ਖੇਡੇ ਲੱਗੇ ਰਹਿਣਾ। ਉਦੋਂ ਖੇਡ ਹੁੰਦੀ ਤਾਂ ਗੁੱਲੀ ਡੰਡਾ ਖੇਡਣਾ ਜਾਂ ਖੇਡੋ ਗੁੱਲੀ ਖੇਡਣੀ। ਤੇ ਹੁਣ ਅਗਰ ਤੁਹਾਡੇ ਪਿੰਡ ਵਾਲੇ ਵੀਡੀਓ ਵੇਖਣ ਤੇ ਉਹਨਾਂ ਨੇ ਅਗਰ ਗੱਲ ਕਰਨੀ ਚਾਹਣ, ਤੁਹਾਡਾ ਕਰੋਗੇ ਗੱਲ? ਹਾਂ, ਬਿਲਕੁਲ ਕਰਾਂਗੇ। ਤੇ ਤੁਹਾਨੂੰ ਪਿੰਡ ਵਿਖਾਣ ਤੇ ਵੇਖੋਗੇ? ਹਾਂ, ਪਿੰਡ ਵਿਖਾਉਣ, ਤੁਹਾਡੇ ਮਕਾਨ ਵਿਖਾਉਣ, ਖੁਸ਼ ਹੋਵਾਂਗੇ ਵੇਖ ਕੇ। ਪਿੰਡ ਦੇ ਵਿੱਚ ਕੋਈ ਹੋਰ ਮਸ਼ਹੂਰ ਚੀਜ਼ ਹੋਵੇ ਜਿਹੜੀ ਉਹ ਵੇਖਣ ਨੂੰ ਦਿਲ ਕਰਦਾ? ਉਦੋਂ ਨਾਮਦਾ ਚੀਜ਼ਾਂ ਤੇ ਹੈ ਕੋਈ ਨਹੀਂ ਸਨ। ਜਾਂ ਮਸਜਿਦ ਹੁੰਦੀ ਮੁਸਲਮਾਨਾਂ ਦੀ, ਜਾਂ ਗੁਰਦੁਆਰਾ ਹੁੰਦਾ ਸਿੱਖਾਂ ਦਾ, ਹੋਰ ਕਿਹੜੀ ਚੀਜ਼ ਹੁੰਦੀ?
ਤੇ ਦੁਕਾਨਾਂ ਹੁੰਦੀਆਂ ਸੀ ਉੱਥੇ? ਖੱਤਰੀਆਂ ਦੀਆਂ ਦੁਕਾਨਾਂ ਹੁੰਦੀਆਂ ਸੀ। ਕੋਈ ਖੱਤਰੀ ਦਾ ਨਾਂ ਯਾਦ ਹੋਵੇ? ਖੱਤਰੀ ਇੱਕ ਚੂਨੀ ਹੁੰਦਾ ਸੀ, ਉਹਨੇ ਤੰਗ ਪਾਉਂਦੇ ਵਾਲਾ ਪਜਾਮਾ ਪਾਇਆ ਹੁੰਦਾ ਸੀ। ਅੱਛਾ। ਤੇ ਉਹਨੂੰ ਜਾ ਕੇ ਆਖਣਾ ਬਾਬਾ ਚੂਨੀ ਹੈ 2 ਪੈਸਿਆਂ ਦੀ ਟਾਂਗਰੀ ਦੇ ਦੇ। ਅੱਛਾ। ਉਦੋਂ ਪੈਸੇ ਨਹੀਂ ਮੋਰੀ ਵਾਲੇ। ਵੇਖੇ ਤੂੰ? ਮੈਂ ਨਹੀਂ ਵੇਖੇ। ਪਹਿਲੋਂ ਲੰਘੇ ਪਹਿਲੇ ਲੰਘ ਗਏ। 2 ਪੈਸੇ ਦੇਣੇ ਤੇ ਝੋਲੀ ਭਰ ਕੇ ਨਾ ਟਾਂਗਰੀ ਦੀ ਲਿਆਉਣੀ। ਉਹ ਮੁੱਕਣੀ ਨਾ ਦਵਾਨੀਆਂ ਹੁੰਦੀਆਂ ਸੀ ਚੌਰਸ। ਅੱਛਾ। ਉਹਦੇ ਬਦਾਮ ਲੈ ਲੈਣੇ, ਝੋਲੀ ਭਰ ਜਾਣੀ। ਹੁਣ ਬਦਾਮ ਦਵਾਈ ਚ ਪਾਉਣ ਨੂੰ ਨਹੀਂ ਲੱਭਦਾ। ਤੁਸੀਂ ਉਹੀ ਖੁਰਾਕਾਂ ਖਾਧੀਆਂ ਨੇ ਨਾ ਜਿਹੜਾ ਹੁਣ ਤੱਕ ਤੁਰੇ ਫਿਰਦੇ ਹੋ ਮਾਸ਼ਾਅੱਲਾ। ਹੁਣ ਵੀ ਨਾ ਦੁੱਧ ਵਿਕਦਾ ਸੀ ਮੁੱਲ ਤੇ ਨਾ ਘਿਓ ਹੀ ਵਿਕਦਾ ਸੀ। ਸਹੀ ਹੋ ਜੇ ਲੋੜ ਪੈ ਗਈ ਕੋਈ ਪਰਾਹੁਣਾ ਆ ਗਿਆ ਭਾਵੇਂ ਸਿੱਖਾਂ ਨੂੰ ਹੀ ਲੈਂਦਾ ਸਰਦਾਰਾਂ ਨੂੰ। ਅੱਛਾ ਬਾਬਾ ਜੀ, ਜਿਹੜੇ ਸਿੱਖ ਉੱਥੇ ਰਹਿੰਦੇ ਸੀ 47 ਵੇਲੇ ਤੇ ਚਲੋ ਜਿਹੜਾ ਉਹ ਹਮਲੇ ਹੋਏ ਇੱਕ ਦੂਜੇ ਨੂੰ ਮਾਰਿਆ ਤੁਸੀਂ, ਪਹਿਲੋਂ ਕਿੱਦਾਂ ਰਹਿੰਦੇ ਹੁੰਦੇ ਸੀ? ਪਿਆਰ ਮੁਹੱਬਤ ਹੁੰਦਾ ਸੀ? ਪਿਆਰ ਮੁਹੱਬਤ ਨਾਲ ਹੀ ਰਹਿੰਦੇ, ਉਹ ਇਕੱਠੇ ਡੰਗਰ ਚਾਰਦੇ ਆ। ਨਹਾਉਣਾ ਵੀ ਦਰਿਆ ਦੇ ਇਕੱਠਿਆਂ ਜਾ ਕੇ। ਅੱਛਾ। ਤੇ ਇੱਕ ਦੂਸਰੇ ਨਾਲ ਮਿਲਣ ਵਰਤਨ ਵੀ ਸੀਗੇ। ਸਿੱਖਾਂ ਦੇ ਘਰਾਂ 'ਚ ਵੀ ਆਉਣ ਜਾਣ ਹੁੰਦਾ ਸੀ? ਆਉਣ ਜਾਣ ਹੁੰਦਾ ਹੈ, ਲੈਣ ਦੇਣ। ਅੱਛਾ, ਲੈਣ ਦੇਣ ਹੁੰਦਾ ਸੀ। ਸਹੀ ਹੋ ਗਿਆ। ਬੀਬੀਆਂ ਇਹਨਾਂ ਦੀਆਂ ਮਨਾ ਤਾਂ ਨਹੀਂ ਕਰਦੀਆਂ ਕਿ ਨਹੀਂ, ਕੋਈ ਨਫ਼ਰਤ ਨਹੀਂ ਕਰਦੇ, ਖੁਸ਼ ਹੁੰਦੇ। ਅੱਛਾ। ਇਹ ਸਾਡੇ ਇਹ ਆ ਵੀ ਜੇ ਚੌਂਤਰੇ ਉਹਨਾਂ ਦੇ ਚੜ ਜਾਣਾ ਨਾ ਉਹਨਾਂ ਫੇਰ ਗੋਹਾ ਮਿੱਟੀ ਫੇਰਨਾ। ਅੱਛਾ। ਦੂਸਰੇ ਨੇ ਪੁੱਛਣਾ ਨਹੀਂ ਕੀ ਹੋਇਆ, ਉਹਨੇ ਆਖਣਾ ਮੁਸਲਾ ਚੌਂਤਰੇ ਚੜ ਗਿਆ। ਅੱਛਾ। ਯਾਨੀ ਕਿ ਇੰਨਾ ਸਾਨੂੰ ਮੁਸਲਿਆਂ ਨੂੰ ਘੱਟ ਸਮਝਦੇ ਸੀ। ਅੱਛਾ ਅੱਛਾ ਅੱਛਾ। ਇਹ ਮੁਸਲਾ ਚੌਂਤਰੇ ਚੜ ਕੁੱਤਲਾ ਚੜ ਜੇ ਤੇ ਖੈਰ, ਮੁਸਲਾ ਚੜ ਗਿਆ ਤਾਂ ਉਹਨਾਂ ਫੇਰ ਮਿੱਟੀ ਫੇਰਨੀ। ਲੇਕਿਨ ਬਾਬਾ ਜੀ ਉਹ ਪੁਰਾਣੇ ਰਿਵਾਜ ਸੀ। ਹੁਣ ਤੇ ਉਹ ਵੀ ਕਹਿੰਦੇ ਨੇ ਮੁਸਲਮਾਨ ਭਾਵੇਂ ਸਾਡੇ ਨਾਲ ਬਹਿ ਕੇ ਰੋਟੀ ਖਾਣ, ਇਕੱਠੇ ਖਾਂਦੇ ਨਹੀਂ ਆ ਹੋਟਲਾਂ 'ਚ। ਹੁਣ ਸਾਰੇ ਵਿੱਚੇ ਸਾਈ ਜੂੜੇ ਜੋ ਸਾਰੇ ਇਕੱਠੇ ਖਾਂਦੇ, ਇਕੱਠੇ ਹੀ ਖਾਂਦੇ ਨੇ। ਉਦੋਂ ਬੜੀ ਨਫ਼ਰਤ ਹੁੰਦੀ ਸੀ ਇੱਕ ਦੂਜੇ ਕੋਲ, ਲੇਕਿਨ ਪਿਆਰ ਵੀ ਉਨਾ ਹੀ ਸੀ। ਅੱਛਾ ਜੀ ਬਾਬਾ ਜੀ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਠੀਕ ਹੈ। ਤੁਸੀਂ ਮਾਸ਼ਾਅੱਲਾ ਬੜੀ ਅੱਛੀ ਯਾਦਾਸ਼ਤ ਹੈ ਤੁਹਾਡੀ। ਤੇ ਹੁਣ ਤੁਹਾਨੂੰ ਕੋਸ਼ਿਸ਼ ਕਰਾਂਗੇ ਪਿੰਡ ਵਿਖਾਉਣ ਦੀ। ਹਾਂ, ਸਾਡਾ ਪਿੰਡ ਵਿਖਾਓ ਤੇ ਅਸੀਂ ਬੜੇ ਖੁਸ਼ ਹੋਵਾਂਗੇ ਵੇਖ ਕੇ। ਔਰ ਸਾਡੇ ਘਰ ਵਿਖਾਓ। ਮਸਜਿਦ ਸੀ ਸਾਡੇ ਲਾਗੇ, ਮੌਲਵੀ ਆਰਫ ਹੁੰਦਾ ਸੀ ਮਸਜਿਦ ਦੇ ਵਿੱਚ। ਮੌਲਵੀ ਦਾ ਨਾਮ ਯਾਦ ਮੈਨੂੰ, ਮੌਲਵੀ ਮੀਆਂ ਆਰਫ। ਸਹੀ ਹੋ ਗਿਆ। ਉਹਦੇ ਕੋਲ ਅਸੀਂ ਜਾ ਕੇ ਸਾਰੇ ਪੜ੍ਹਦੇ ਹੁੰਦੇ ਆ। ਪੱਕੀ ਮਸਜਿਦ ਸੀ ਨਾ? ਮਸਜਿਦ ਕੱਚੀ ਸੀ ਤੇ ਛੋਟੀ ਜਿਹੀ ਮਸਜਿਦ ਸੀ। ਉਹਦੇ ਤੈਨੂੰ ਦੱਸਿਆ ਕੱਚੀਆਂ ਆਮ ਚੀਜ਼ਾਂ ਬਣਦੀਆਂ। ਚਲੋ ਜੀ, ਅਗਰ ਉਹ ਮਸਜਿਦ ਕੋਈ ਕਿਸੇ ਕੋਲ ਕੋਈ ਚਾਰਾ ਨਹੀਂ ਹੁੰਦੇ ਤੇ ਉਹ ਇੱਟਾਂ ਲਾਉਂਦਾ ਸੀ। ਮਸਜਿਦ ਨਾ ਵੀ ਹੋਈ ਉਸ ਜਗ੍ਹਾ ਨੂੰ ਵਿਖਾ ਦੇਣ ਕਿ ਹਾਂ, ਜਗ੍ਹਾ ਵਿਖਾ ਦੇਣ, ਨਾਸਤਾਨ ਵਿਖਾਉਣ, ਮੇਲਾ ਉਹ ਵੇਂਦੇ ਰਹੇ ਆ। ਸਹੀ ਹੋ ਗਿਆ। ਉਹ ਦਰਬਾਰ ਵਿਖਾ ਉਹ ਦਰਬਾਰ ਵਿਖਾਉਣ ਖੁਸ਼ ਹੋਵਾਂਗੇ। ਸਹੀ ਹੋ ਇਹ ਗਿਆ। ਗੱਲ ਕਰਕੇ ਵੀ ਉਹਨਾਂ ਨਾਲ ਬੜੇ ਰਾਜ਼ੀ ਹੋਵਾਂਗੇ। ਚਲੋ ਜੀ, ਕੋਈ ਸੁਨੇਹਾ ਦੇਣਾ ਤੇ ਦੇ ਲਓ ਆਪਣੇ ਪਿੰਡ ਵਾਲਿਆਂ ਨੂੰ। ਸਭਰਾਵਾਂ ਦੇ ਅਸੀਂ ਸਭਰਾਵਾਂ 'ਚ ਕੋਈ ਇਸ ਵਕਤ ਦਾ ਕੋਈ ਬੰਦਾ ਕੋਈ ਪੁਰਾਣਿਆਂ ਜੋ ਹੈ ਤੇ ਸੇਠ ਬੂਟੇ ਦਾ ਪੁੱਤਰ, ਮੈਂ ਗੱਲ ਕਰ ਰਿਹਾ ਤੇ ਅਸੀਂ ਮਸ਼ਹੂਰ ਸਾ ਇੱਥੇ ਵੀ ਸਭਰਾਵਾਂ ਦੇ ਵਿੱਚ। ਤੇ ਇਹ ਜਿਹੜਾ ਬਾਜ਼ਾਰ ਜਾਂਦਾ ਨਾ ਆਸਾਨ ਤੋਂ ਸਿੱਧਾ ਘਾਟੀ ਨੂੰ, ਦਰਿਆਲ ਨੂੰ, ਇਹਦੇ 'ਚ ਸਾਡੇ ਮਕਾਨ ਸੀ। ਇਹਨੂੰ ਪਹਾੜਾਂ ਨੂੰ ਬੂਹੇ ਸੀ ਸਾਡੇ। ਚਲੋ ਜੀ, ਜ਼ਰੂਰ ਇਨਸ਼ਾਅੱਲਾ ਉਹ ਲੋਕ ਵੇਖਣਗੇ ਤੇ ਤੁਹਾਡਾ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਉਹ ਜਿਹੜੇ ਸਰਦਾਰ ਭੋਡੇ ਸਿੱਖ ਸਨ, ਇਹ ਸਾਡੇ ਲਾਗੇ ਦੂਸਰੀ ਸਾਈਡ ਤੇ ਇਹ ਸਨ। ਚਲੋ ਉਹਨਾਂ ਵਿੱਚੋਂ ਵੀ, ਉਹਨਾਂ ਦੀ ਨਸਲ ਦੇ ਵਿੱਚੋਂ ਵੀ ਕੋਈ ਹੋਇਆ ਤੇ ਗੱਲਬਾਤ ਕਰਨੀ ਹੋਵੇ ਕਿਸੇ ਤੋਂ ਕਰ ਲੈਣ। ਠੀਕ ਹੋ ਗਿਆ ਬਜ਼ੁਰਗ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।